ਅਕਾਲੀ ਬਾਬਾ ਫੁੱਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਉਹਨਾਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਪੋਲ ਛਕ ਕੇ ਗੁਰੂ ਵਾਲੇ ਬਣਨ ਲਈ ਕਿਹਾ। ਉਹਨਾਂ ਕਿਹਾ ਕਿ ਸਿੱਖ ਆਜ਼ਾਦ ਉਦੋਂ ਹੀ ਹੋਣਗੇ ਜਦੋਂ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਇਸ ਲਈ ਸਾਨੂੰ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਅੱਜ ਮਹਾਨ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲ ਵੀ ਸ਼ਹੀਦੀ ਦਿਹਾੜੇ ਤੇ ਆਪਾਂ ਇਕੱਠੇ ਹੋਏ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਰਹਿਮਤ ਕੀਤੀ ਹੈ, ਅੱਜ ਪੰਥ ਵੀ ਇਕੱਠਾ ਹੋ ਰਿਹਾ ਹੈ। ਸਮੇਂ ਦੀ ਨਿਯਾਗਤ ਨੂੰ ਪਛਾਣਦਿਆਂ ਸਭ ਜਥੇਬੰਦੀਆਂ, ਸਭ ਸੰਪਰਦਾਵਾਂ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ। ਇੱਕ ਸਮਾਂ ਐਸਾ ਸੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਉਹਨੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਪੰਥ 'ਚ ਇੱਕ ਵਖਰੇਵਾਂ ਪਿਆ, ਜਿਸ ਤੋਂ ਬਾਅਦ ਇੱਕ ਸਦੀ ਲਗਭਗ ਸਿੱਖਾਂ ਨੇ ਇਹ ਕਸ਼ਟ ਚੱਲਿਆ, ਮਿਸਲਾਂ ਦਾ ਦੌਰ ਆਇਆ, ਆਪਸੀ ਫੁੱਟ ਹੋਈ ਹੈ ਤੇ ਆਪਸੀ ਮਿਸਲਾਂ ਦੇ ਵਿੱਚ ਕਤਲੇਆਮ ਹੁੰਦੇ ਰਹੇ। ਪਰ ਜਦੋਂ ਸਮਾਂ ਵਿਚਾਰਿਆ ਤੇ ਅਖੀਰ ਨੂੰ ਉਹਨਾਂ ਨੇ ਇਕੱਠਿਆਂ ਹੋ ਕੇ ਇੱਕ ਫੈਸਲਾ ਕੀਤਾ ਕਿ ਜਿੰਨਾ ਚਿਰ ਅਸੀਂ ਖਾਲਸੇ ਦੇ ਰਾਜ ਦੀ ਸਿਰਜਣਾ ਨਹੀਂ ਕਰ ਲੈਂਦੇ, ਉਹਨਾਂ ਚਿਰ ਸਾਨੂੰ ਮਾਰ ਇਹ ਦਵੱਲੀ ਪੈਣੀ ਹੈ, ਆਪਣਿਆਂ ਵੱਲੋਂ ਵੀ ਤੇ ਬਾਹਰੋਂ ਵੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਖਾਲਸੇ ਦਾ ਰਾਜ ਸਥਾਪਿਤ ਕੀਤਾ, ਇੱਕ ਗੱਲ ਜਾਣਨ ਵਾਲੀ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੀ ਯੁੱਧ ਨੀਤੀ ਰਾਜਨੀਤੀ ਤੇ ਮੰਨੀ ਗਈ ਹੈ, ਪਰ ਉਸ ਰਾਜ ਦਾ ਥੰਮ ਬਾਬਾ ਅਕਾਲੀ ਫੂਲਾ ਸਿੰਘ ਸੀ, ਜਿਨ੍ਹਾਂ ਨੇ ਇਸ ਰਾਜ ਨੂੰ ਖੜਿਆਂ ਕੀਤਾ। ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ, ਤੁਸੀਂ ਸਰਵਣ ਕੀਤਾ, ਉਹਨਾਂ ਨੇ ਅਰਦਾਸਾ ਸੋਧ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ ਵੀ ਬਾਬਾ ਜੀ ਆਪਣਾ ਬਰੂਦ ਗਿੱਲਾ ਹੋ ਗਿਆ, ਜੇ ਸਬਰ ਕਰ ਲਈਏ ਥੋੜਾ ਜਿਹਾ। ਤੇ ਬਾਬਾ ਅਕਾਲੀ ਫੂਲਾ ਸਿੰਘ ਨੇ ਕਿਹਾ, ਮਹਾਰਾਜਾ ਰਣਜੀਤ ਸਿੰਘ, ਤੈਨੂੰ ਤੇਰੀਆਂ ਫੌਜਾਂ ਤੇ ਤੋਪਾਂ ਤੇ ਜਰਨੈਲਾਂ ਤੇ ਭਰੋਸਾ ਹੈ, ਸਾਨੂੰ ਗੁਰੂ ਕੀ ਅਰਦਾਸ ਤੇ ਭਰੋਸਾ ਹੈ। ਤੇ ਜੇ ਗੁਰੂ ਅੱਗੇ ਅਰਦਾਸ ਕਰਕੇ ਸਾਡੀ ਸ਼ਹੀਦੀ ਵੀ ਹੋ ਜਾਵੇ ਤੇ ਇਸ ਤੋਂ ਵੱਡੀ ਕੀ ਦਾਤ ਹੋ ਸਕਦੀ ਹੈ। ਸੋ ਨੌਜਵਾਨੋ, ਅੱਜ ਜਿਹੜੀ ਮੈਂ ਬੇਨਤੀ ਕਰਨੀ ਹੈ ਇਸ ਸਟੇਜ ਤੋਂ, ਉਹ ਇਹੋ ਹੀ ਹੈ ਵੀ ਪੰਥ ਦੇ ਵਿੱਚ ਵਖਰੇਵੇਂ ਨੇ ਤੇ ਦੁਸ਼ਮਣ ਹਮੇਸ਼ਾ ਇਹਨਾਂ ਵਖਰੇਵਿਆਂ ਦਾ ਫਾਇਦਾ ਚੁੱਕ ਕੇ ਸਾਡੇ ਤੇ ਕੱਲਿਆਂ ਤੇ ਹਮਲੇ ਕਰਦਾ। ਸੇ ਅੱਜ ਜੇ ਆਪਸੀ ਵਖਰੇਵੇ ਕੱਢ ਕੇ ਭੁਲਾ ਕੇ ਜੇ ਅਸੀਂ ਇਕੱਠੇ ਹੋ ਕੇ ਤਤਪਰ ਹੋ ਜਾਈਏ, ਕਮਰ ਕਸੇ ਕਰਕੇ ਬਾਬਾ ਅਕਾਲੀ ਫੂਲਾ ਸਿੰਘ ਦੇ ਰਾਹ ਤੇ ਤੁਰੀਏ, ਉਹਨਾਂ ਦੇ ਰਾਹ ਤੇ ਤੁਰ ਕੇ ਖਾਲਸੇ ਰਾਜ ਦੀ ਸਿਰਜਣਾ ਦੀ ਗੱਲ ਕਰੀਏ, ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢੀਏ, ਆਪਸੀ ਇਤਫਾਕ ਏਕਤਾ ਦੇ ਨਾਲ ਉਹ ਖਾਲਸੇ ਦੇ ਰਾਜ ਦੀ ਸਿਰਜਣਾ ਕਰ ਲਈਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਖਵਾਰੀ ਤੋਂ ਬਚ ਜਾਣਗੀਆਂ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਨੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੁਸੀਂ ਦੱਸੋ, ਅਸੀਂ ਪੇਪਰ ਦੀ ਰੀਤ ਗਏ ਆ। 200 ਸਾਲ ਬਾਬਾ ਜੀ ਦੀ ਸ਼ਹੀਦੀ ਨੂੰ ਹੋ ਚੱਲਿਆ, ਲਗਭਗ 200 ਸਾਲ ਸਾਡੀ ਗੁਲਾਮੀ ਨੂੰ ਹੋ ਚੱਲਿਆ। ਤੇ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਚ ਕੋਈ ਐਸਾ ਸੂਰਮਾ ਨਹੀਂ ਹੋਇਆ ਜਿਨੇ ਪੰਥ ਨੂੰ, ਜਿਨੇ ਇਸ ਪੰਥ ਦੇ ਰਾਜੇ ਮਹਾਰਾਜਿਆਂ ਨੂੰ ਤਾੜਨਾ ਕਰਕੇ ਇਕੱਠਿਆਂ ਕੀਤਾ ਹੋਵੇ। ਸੋ ਅੱਜ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸਿੱਖਿਆ ਲਈਏ। ਪਹਿਲਾਂ ਤੇ ਬਾਬਾ ਅਕਾਲੀ ਫੂਲਾ ਸਿੰਘ ਦੇ ਸਮੇਂ ਤੇ ਕੋਈ ਸਿੱਖ ਬੇਅਮਰਤੀਆ ਨਹੀਂ ਸੀ ਹੁੰਦਾ। ਅੱਜ ਨਵਾਂ ਰਿਵਾਜ ਤੁਰ ਪਿਆ ਹੈ, ਨੌਜਵਾਨ ਕੇਸ ਕਤਲ ਕਰਾ ਕੇ ਤੁਰੇ ਫਿਰਦੇ ਨੇ, ਭਾਂਤ ਦੇ ਨਸ਼ੇ ਅਸੀਂ ਕਰੀ ਜਾਂਦੇ ਆ ਤੇ ਉਤੋਂ ਫਿਰ ਅਸੀਂ ਸ਼ਿਕਾਇਤ ਕਰਦੇ ਆ ਵੀ ਸਾਡੇ ਤੇ ਗੁਲਾਮੀ ਆਣ ਪੈ ਗਈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮਾਂ ਤੋਂ ਬਾਹਰ ਜਾਵਾਂਗੇ, ਜਦੋਂ ਕਲਗੀਧਰ ਪਾਤਸ਼ਾਹ ਨੂੰ ਪਿੱਠ ਵਿਖਾ ਦੇਵਾਂਗੇ ਤੇ ਇਹ ਗੁਲਾਮੀ ਪੈਣੀ ਹੈ। ਰਾਜ ਨਾ ਸਾਨੂੰ ਦਿੱਲੀ ਨੇ ਅੱਗੇ ਦਿੱਤਾ ਸੀ, ਨਾ ਰਾਜ ਦਿੱਲੀ ਨੇ ਹੁਣ ਸਾਨੂੰ ਦੇਣਾ ਹੈ। ਰਾਜ ਕਲਗੀਆਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਣਾ ਹੈ ਤੇ ਉਸ ਨੇ ਬਖਸ਼ਣਾ ਉਸ ਦਿਨ ਜਿਸ ਦਿਨ ਅਸੀਂ ਰਾਜ ਕਰਨ ਜੋਗੇ ਹੋ ਗਏ। ਸੋ ਰਾਜ ਉਸ ਦਿਨ ਆਉਣਾ ਜਿਸ ਦਿਨ ਸਿੱਖ ਦੂਜੇ ਸਿੱਖ ਨੂੰ ਆਪਣਾ ਭਰਾ ਮੰਨ ਕੇ ਵਿਚਰੇ, ਜਿਸ ਦਿਨ ਸਿੱਖ ਦੂਸਰੇ ਸਿੱਖ ਚੋਂ ਗੁਰੂ ਸਾਹਿਬ ਦੇ ਦਰਸ਼ਨ ਕਰੇ, ਜਿਸ ਦਿਨ ਸਿੱਖ ਇੱਕ ਦੂਜੇ ਦੇ ਖਿਲਾਫ ਕੂੜ ਪ੍ਰਚਾਰ ਕਰਨ ਦੀ ਥਾਂ ਤੇ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਵਿਚਰੇ, ਜਿਸ ਦਿਨ ਸਿੱਖ ਜਥੇਬੰਦੀਆਂ ਤੋਂ, ਸੰਪਰਦਾਵਾਂ ਤੋਂ ਉੱਪਰ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਣਾਇਆ ਜਾਵੇ ਤੇ ਸਿਧਾਂਤ ਦਾ ਪਹਿਰਾ ਦੇਵੇ, ਉਸ ਦਿਨ ਰਾਜ ਸਾਡਾ ਘੰਟਿਆਂ 'ਚ ਆ ਜਾਣਾ। ਤੇ ਜੇ ਅਸੀਂ ਏਦਾਂ ਵੰਡੇ ਰਹੇ, ਏਦਾਂ ਟੁੱਟੇ ਰਹੇ, ਸਾਡੇ ਵਾਰੀ ਆਉਣੀ ਹੈ, ਸਾਡੇ ਨਾਲ ਉਹ ਕੁਝ ਹੋਣਾ ਜੋ ਪਹਿਲਾਂ ਸਿੱਖਾਂ ਨਾਲ ਹੁੰਦਾ ਰਿਹਾ। ਸੋ ਮੇਰੀ ਨੌਜਵਾਨੋ ਬੇਨਤੀ ਹੈ, ਖੰਡੇ ਬਾਟੇ ਦੀ ਪੌਲ ਜਿਹੜੀ ਛਕਣੀ ਹੈ, ਉਸ ਤੋਂ ਬਿਨਾਂ ਅਸੀਂ ਇਹ ਦਾਅਵਾ ਹੀ ਛੱਡ ਦਈਏ ਵੀ ਅਸੀਂ ਰਾਜ ਦੇ ਮਾਲਕ ਹੋ ਸਕਦੇ ਹਾਂ। ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਸੇ ਬੇਅਮਰਤੀਏ ਨੂੰ, ਕਿਸੇ ਨੁਗਰੇ ਨੂੰ ਰਾਜ ਨਹੀਂ ਦੇਣਾ। ਜੇ ਰਾਜ ਦੇਣਾ ਤੇ ਕਿਸੇ ਅੰਮ੍ਰਿਤਧਾਰੀ ਨੂੰ
ਤੇ ਕਿਸੇ ਜਿਹੜਾ ਗੁਰੂ ਦੇ ਪਰਨਾਇਆ ਸਿੱਖ ਹੈ ਉਹਨੂੰ ਰਾਜ ਦੀ ਬਖਸ਼ਿਸ਼ ਹੋਣੀ ਹੈ ਤੇ ਉਹ ਕੀ ਪਤਾ ਸਤਿਗੁਰੂ ਨੇ ਸੇਵਾ ਕਿਹੜੇ ਪਾਸਿਓਂ ਲੈਣੀ ਹੈ। ਸੋ ਅੱਜ ਮੈਂ ਸਾਰੀਆਂ ਮਹਾਂਪੁਰਖਾਂ ਦਾ, ਸਾਰੀਆਂ ਸੰਪਰਦਾਵਾਂ ਦਾ ਧੰਨਵਾਦ ਵੀ ਕਰਦਾ ਹਾਂ। ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਨਾਲ ਨਾਲ ਪੰਥ 'ਚ ਏਕਤਾ ਦੀ ਸਾਂਝ ਵਧੇ। ਪੰਥ ਦੇ ਅੱਗੇ ਬਹੁਤ ਭਿਆਨਕ ਸਮਾਂ ਇਹ ਸਤਿਗੁਰ ਦੀ ਹਜ਼ੂਰੀ 'ਚ ਖੜ ਕੇ ਕਹਿ ਰਿਹਾ, ਮੈਂ ਕੋਈ ਬ੍ਰਹਮ ਗਿਆਨੀ ਤੇ ਹੈ ਨਹੀਂ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਖੜ ਕੇ ਕਹਿ ਰਿਹਾ ਵੀ ਜੇ ਅੱਖਾਂ ਖੋਲ ਕੇ ਵੇਖ ਲਈਏ ਚੱਜ ਨਾਲ ਤੇ ਭਵਿੱਖ ਦਾ ਸਮਾਂ ਸਾਡੇ ਵਾਸਤੇ ਬੜਾ ਭਿਆਨਕ ਹੈ। ਪਰ ਜਿਉਂ-ਜਿਉਂ ਪੰਥ ਤੇ ਭਿਆਨਕ ਤੇ ਮਾੜਾ ਸਮਾਂ ਆਇਆ ਹੈ, ਤਿਉਂ-ਤਿਉਂ ਪੰਥ ਕੋਲ ਇੱਕ ਮੌਕਾ ਵੀ ਆਇਆ ਹੈ ਆਪਣਾ ਰਾਜ ਸਥਾਪਿਤ ਕਰਨ ਦਾ, ਆਪਣੀ ਸਰਦਾਰੀ ਨੂੰ ਕਾਇਮ ਕਰਨ ਦਾ। ਸੋ ਅਸੀਂ ਉਸ ਮੌਕੇ ਨੂੰ ਇਸ ਵਾਰ ਨਹੀਂ ਖੁੰਝਣਾ। ਜਿਹੜੀ ਗਲਤੀ 47 ਦੇ ਵਿੱਚ ਹੋ ਗਈ ਉਹਨੂੰ ਦੁਹਰਾਉਣਾ ਨਹੀਂ।